ਮਾਲ ਦਾ ਨਹੀਂ ਹੁੰਦਾ ਮਾਇਆ ਸਿਰ ਵਾਲਾ ਠੋਕ ਸਵਾਂਗ ਲੱਖ ਦੀ ਲਾਨਤ ਹੋ ਤੇਰੀ ਜ਼ਿੰਦਗੀ ਤੇ ਮੈਨੂੰ ਪਤਾ ਹੁੰਦਾ ਨਾ ਬਰਜਾਇਆ ਫੁਰਤਾ ਚਾਹਦੇ मेरा मतलब है कि मुंह बांध लो। वो ये तो नहीं करना वो एक की तरह से किस हो रहा तो करना है ਹਲੋ ਓ ਕਾਕਾ ਉਹ ਭਾਈਜਾਨ ਮੈਨੂੰ ਸੱਦਿਆ ਨੇ नहीं तेरे अब्बे नु ਆ ਚਗਾਲਾ ਤੇਰੇ ਸਵਾ ਹੋਰ ਕੋਈ ਇੱਥੇ ਬੰਦਾ ਖੜੋਤਾ ਹੈ ਓ ਤੈਨੂੰ ਹੀ ਸੱਦਿਆ ਆ ਮੇਰਾ ਬਿਰਾਉਰਾ ਓਏ ਵਿੱਜੀ ਓਏ ਕੁੱਕੜ ਦੇ ਪੋਤਰਾ ਤੈਨੂੰ ਬੋਲਣ ਦਾ ਸ਼ਊਰ ਕੋਈ ਨਹੀਂ ਉਹ ਮੇਰੀ ਬਸਤੀ 'ਚ ਆ ਕੇ ਮੈਨੂੰ ਪੁੱਠੀਆਂ ਸਿੱਧੀਆਂ ਗੱਲਾਂ ਕੀਤੀ ਜਾਣਾ ਓਏ ਬੱਚਾ ਬਦਤਮੀਜ਼ ਹੀ ਹੈ ਉਰਾ ਮੇਰੀ ਗੱਲ ਤਾਂ ਸੁਣੋ ਮੈਂ ਡਾਇਰੈਕਟ ਤੈਨੂੰ ਆਖਿਆ ਇਸ ਗਾਲੜ ਦੇ ਬੱਚੇ ਨੂੰ ਨਹੀਂ ਆਖਿਆ ਓ ਚਲੋ ਮੇਰੇ ਕੋਲ ਖਾਚ ਵੱਜ ਗਈ ਹੋਣੀ ਹੈ ਤੂੰ ਲੜਤਾ ਨਾ ਯਾਰ ਹਾਂ ਦੱਸ ਮੈਨੂੰ ਕਿਵੇਂ ਖੁਲਵਾਏ ਮੇਰੇ ਲਈ ਕੀ ਹੁਕਮ ਹੈ ਆ ਮੇਰਾ ਬਿਰਾ ਓਏ ਹੁਕਮ ਕੋਈ ਨਹੀਂ ਨਿੱਕੀ ਜੀ ਅਰਜ਼ ਹੈ ਆ 65 ਵਾਲੇ ਤੂੰ ਆਇਆ ਨਾ ਹੀ ਆ ਤੇ ਇੱਥੇ ਬਾਦਰ ਖੇੜਾ ਹੈ ਪਿੰਡ ਇਹ ਹੀ ਹੈ ਚੌਧਰੀ ਨਜ਼ਰ ਹੈ ਤੇ ਉਹਨੂੰ ਵਿਵਾਹ ਦਾ ਸੱਦਾ ਦੇਣਾ ਇਕਬਾਲ ਵਾਲਦ ਜ਼ਫਰ ਅੱਲੂ ਉਹ ਮੇਰਾ ਬਿਰਾ ਨਜ਼ਰ ਨਹੀਂ ਨਜ਼ਰਾ ਏ ਸਾਡੇ ਚੱਕ ਦਾ ਚੌਧਰੀ ਬੜਾ ਵੱਡਾ ਬੰਦਾ ਤੇ ਉਹਨੂੰ ਦੇਵਾਂ ਸ਼ਾਦੀ ਦਾ ਕਾਰਡ ਹਾਂਜੀ ਹਾਂਜੀ ਉਹਨੇ ਮਿਲਣਾ ਹੈ ਓ ਯਾਰ ਇਹ ਕਿਹੋ ਜਿਹਾ ਪਿੰਡ ਹੈਗਾ ਹੈ ਉਹ ਨਾ ਕੋਈ ਇਹਦੇ ਬਾਸਾਂ ਦੀ ਨਾ ਕੋਈ ਇਹਦੇ ਟਾਂਗਾ ਆਂਦਾ ਉਹ ਨਾ ਕੋਈ ਇਹਦੇ ਚਿੰਚੀ ਰਕਸ਼ਾ ਆਂਦਾ ਜੇ ਕੋਈ ਮੋਟਰਸਾਈਕਲ ਰਾਹ ਟਕਰਦਾ ਉਹਨੂੰ ਹੱਥ ਦੇਈਏ ਉਹ ਗੱਲ ਹੀ ਨਹੀਂ ਸੁਣਦਾ ਬੰਦੇ ਨੂੰ ਵੇਖ ਰੇਸ ਹੋ ਤੇਜ਼ ਕਰ ਲੈਂਦੇ ਉਹ ਮੇਰੇ ਭਾਈ ਇੱਦੇ ਕਿਸੇ ਆਵਣਾ ਹੀ ਨਹੀਂ ਕਿਉਂਕਿ ਅਸੀਂ ਸਵਾਰੀ ਬੰਦ ਕਰਾਈ ਹੋਈ ਇੱਦੇ ਆਵਣੇ ਓਏ ਉਹ ਕੀ ਵਜ੍ਹਾ ਹੈ ਇਹ ਤੂੰ ਸਾਡੇ ਪਿੰਡ ਹੀ ਉਤਰਾ ਚਾਰ ਛੋਰੀਆਂ ਵਗ ਗਈਆਂ ਉਹ ਵੀ ਰਿਸ਼ਕੇ ਤੇ ਚੜ ਕੇ ਗਈਆਂ ਤਾਂ ਅਸੀਂ ਉਦੋਂ ਦੀ ਪਾਬੰਦੀ ਲਾਈ ਹੋਈ ਏ ਵੀ ਬਾਹਰ ਦੀ ਸਵਾਰੀ ਸਾਡੇ ਪਿੰਡ 'ਚ ਨਾ ਆਵੇ ਕਿਉਂਕਿ ਹੋਰ ਵੀ ਨੱਸ ਸਕਦੀ ਹੈ ਨਾ ਨਹੀਂ ਤੇ ਐਡਾ ਸਖਤ ਜਿਹੜਾ ਕਾਨੂੰਨ ਪਾਸ ਕੀਤੀ ਖਲੋਤੇ ਨੇ ਆਪਣੇ ਆਪ ਪਿੰਡ 'ਚ ਕੋਈ ਚੌਧਰੀ ਦੀ ਨਾਸ ਗਈ ਹੈ ਨਹੀਂ ਚੌਧਰੀ ਦੀ ਹਾਲੀ ਤੱਕ ਨੱਸੀ ਕੋਈ ਨਹੀਂ ਲੇਕਿਨ ਉਮੀਦ ਹੈ ਉਹਦੇ ਵੀ ਕੰਮ ਸ਼ੁਰੂ ਹੋ ਜਾਵਣਾ ਜਿਵੇਂ ਉਹਨਾਂ ਦੇ ਹਾਲਾਤ ਚੱਲਦੇ ਪਏ ਤੇ ਜਿਵੇਂ ਦੀ ਗੱਲ ਸੁਣਾਈ ਖਲੋਤਾ ਨੇ ਕੋਈ ਚੌਧਰੀਆਂ ਦੀ ਨਿਕਲ ਗਈ ਤੇ ਸਕੂਟਰ ਤੇ ਸਾਈਕਲ ਵੀ ਬੰਦ ਹੋ ਜਾਸਨ ਪੈਦਲ ਪੈ ਪੈਸੋ ਅੱਛਾ ਬਰਾ ਇਹਨਾਂ ਗੱਲਾਂ ਨੂੰ ਪਰਾ ਬੱਗਾ ਮਾਰ ਮੇਰਾ ਵੀਰਾ ਆ ਤੈਨੂੰ ਮੈਂ ਚੌਧਰੀ ਨਜ਼ਰ ਦਾ ਘਰ ਵੀ ਖਾ ਦੇਣਾ ਤੇ ਉਹਦੇ ਨਾਲ ਜਿਹੜੀ ਗੱਲ ਵੀ ਕਰਨੀ ਹੋ ਤੂੰ ਆਪੇ ਕਰ ਲਵੀਂ ਚੱਲ ਮੇਰਾ ਵੀਰਾ ਮਿੰਨਾ ਤਾਲੀ ਨਹੀਂ ਮਿੰਨਤ ਵਾਲੀ ਗੱਲ ਕੋਈ ਨਹੀਂ ਜਾਂਦਾ ਤਾਂ ਮੈਂ ਆਪਦੇ ਕੰਮ ਪਿਆ ਮੂੰ ਉਹਦੇ ਬਾਤ ਤੇ ਵਗ ਜਾਸਾਂ ਪਹਿਲੂ ਤੇਰੀ ਬੁੱਤੀ ਕੱਢ ਛੱਡ ਉੱਤੇ ਕਾ ਟੋਟ ਤੇ ਹੁਣ ਯਕੀਨ ਜਾਣ ਲੈ ਆ ਗਿੱਟੇ ਸੁੱਜੇ ਕੋ ਚੱਲ ਆ ਜਾ ਅੱਲਾ ਤੇਰੀ ਖੈਰ ਕਰੇ ਬਖਤਾਵਰ ਹਾਂਜੀ ਪਾਵਲੀਆਂ ਦਾ ਜੁੱਗਾ ਵੱਜ ਗਿਆ ਤੇ ਉਹ ਲੈਂਦੀ ਖੜੇ ਕੁੱਤੇ ਅੱਛਾ ਤੇ ਉਹ ਮੇਰੇ ਵੱਲੇ ਉਹਨਾਂ ਬੰਦਾ ਗੱਲਾਂ ਤੇ ਉਹ ਅੰਦਰ ਵਿੱਚੋਂ ਰੇਕ ਰਹੇ ਤੇ ਆ ਮੈਂ ਜਾਂਦਾ ਪਿਆ ਉਹਦੇ तेरी तबीयत ठीक नहीं तेरा उधर जाना लाजमी तो नहीं है ਤੇਰੀ ਤਬੀਅਤ ਠੀਕ ਨਹੀਂ ਹੈ ਹੁਣ ਪਿੰਡ ਦੇ ਵਿੱਚ ਬੈਠੇ ਆ, ਜਾਣਾ ਤਾਂ ਪੈਂਦਾ ਹੈ ਨਾ अम्मा मैं तो कहनी हाँ तू भी अब्बे नाल चली जा उधरों कल ही मेरी सहेली आई है तो उन्हें मैंने दस्या है कि जेड़ी तेरी मां है ना ओनू मेरी मां सादी पई सी कोई जरूरी गल करनी है उन्हें चल फिर मैनू भी नाल लई चल ਹਾਂ ਠੀਕ ਹੈ ਠੀਕ ਆ ਜਾ ਤੂੰ ਵੀ ਆ ਜਾ जट्टी ख्याल ना उतार रही ठीक है ना बूहे ताले ला के रखी कोई आवे भी ना तो रखना मेरी मां तो प्यो घरे ने बाद जाना हाँ चंगा अम्मा मैं केड़ी पागल है ਆ ਜਾ ਬਖਤਾਵਰ ਆ ਜਾ नहीं लेकर बंद हरकत कर लेनी पागल वाला ਏ ਨੂਰ ਕਾਲ ਨਾਲ ਵਿਸ਼ਾਲਾ ਬੰਦਾ ਘਰ ਤੈਨੂੰ ਛੱਡ ਕੇ ਨਾ ਜਾਵੇ ਜੇ ਮੈਂ ਯਰੀ ਬਾਹਰ ਵਾਗ ਗਿਆ ਤਾਂ ਮਾਲ ਤਾਂ ਸੰਭਾਲ ਲਵੇਂ ਆਏ ਖਬੈਲ ਨਵੇਂ ਆਏ ਤੈਨੂੰ ਜ਼ਿਆਦਾ ਕੰਮ ਹੁੰਦਾ ਨਾ ਪਹਿਲੇ ਮਾਲ ਦਾ ਕਰਕੇ ਗਿਆ ਕਰ ਫਿਰ ਕਿਤੇ ਜਾਇਆ ਕਰ ਮੇਰੇ ਕੋਲ ਨਹੀਂ ਮਾਲ ਦਾ ਹੁੰਦਾ ਮਾਲ ਦਾ ਨਹੀਂ ਹੁੰਦਾ ਮਾਇਆ ਸਿਰ ਵਾਲਾ ਠੋਕ ਸਵਾਂਗੀ ਜੇ ਬਸ ਕੀ ਤੇ ਹੱਥ ਲਾ ਕੇ ਵੇਖ ਤੂੰ ਜਾਣਨਾ ਮੇਰੇ ਭਰਾਵਾਂ ਨੂੰ ਆ ਸਿੱਧਾ ਕਰ ਇਹਨੂੰ ਸਿੱਧਾ ਹੀ ਏ ਬੜੀਆਂ ਗੱਲਾਂ ਤੈਨੂੰ ਆਉਂਦੀਆਂ ਨੇ ਹੁਣ ਆਇਆ ਮੈਂ ਤੇ ਮਈਏ ਸਾਰੇ ਕੰਮ ਕਰਨੇ ਨੇ ਮਰਨਾ ਸਾਰਾ ਮੇਰੇ ਸਿਰ ਤੇ ਹੀ ਪਾਉਣਾ ਹੈ ਹਾਂਜੀ ਸਾਡੀ ਰੋਟੀ ਵੀ ਤੂੰ ਹੀ ਕਰਨਾ ਨਾ ਅੱਗੇ ਉਹ ਵੀ ਛੱਡ ਦੇ ਉਹ ਵੀ ਮੈਂ ਕਰ ਲਈ ਸਾ ਤੂੰ ਸਿਰਫ ਮੰਜੇ ਤੇ ਝਾੜ ਕੇ ਬਹਿ ਰਹੋ ਮੰਜੇ ਤੇ ਚੜ ਕੇ ਬਹਿ ਰੋ ਇੱਕ ਦਿਨ ਤੇਰਾ ਮੈਂ ਕੰਮ ਨਾ ਕਰਾਵਾਂ ਤੇ ਤੂੰ ਮੇਰਾ ਪਿਓ ਲੱਗ ਜਾਣਾ ਆਇਆ ਪੁੱਠੇ ਰਿਸ਼ਤੇ ਨਾ ਦੱਸੇ ਕਰ ਚਵਲ ਰਾਨਾ ਸੋਕੜੇ ਵਾਲੀ ਕੁੱਕੜ ਜੇ ਮੈਂ ਸੋਕੜ ਵਾਲੀ ਕੁੱਕੜ ਹਾਂ ਨਾ ਤਾਂ ਕੋਈ ਨਵੀਂ ਮੋਟੀ ਲੱਭ ਲਾਉਂ ਤੇ ਨਾ ਮੈਨੂੰ ਛੱਡ ਚਾ ਮੈਂ ਤੇਰਾ ਇਹ ਵੀ ਸ਼ੌਕ ਪੂਰਾ ਕਰ ਛੱਡਣਾ ਮੈਨੂੰ ਹਾਲੇ ਕੋਈ ਲੱਭਦੀ ਨਹੀਂ ਪਈ ਜੇ ਤੇ ਲੱਭ ਗਈ ਤੇਰੀਆਂ ਮੈਂ 2 ਕੰਡ ਵਾਲੀ ਦੇਣੇ ਤੈਨੂੰ ਮੈਂ 50 ਦੇਣਾ ਕਰੂੰ ਐ ਤੇ ਲੱਭੀ ਵਣੀਆਂ ਨਾ ਮੈਂ ਹੁਣੇ ਜਣੀ ਇੱਥੇ ਕੱਲਾ ਹੀ ਖਲੋ ਨਾ ਜਾਵੀਂ ਤੇਰੇ ਤੋਂ ਸਵਾ ਮੈਨੂੰ ਕੋਈ ਸ਼ਾਇ ਨਜ਼ਰ ਹੀ ਨਹੀਂ ਆਉਂਦੀ ਆ ਮੇਰੇ ਛਟਾਲੇ ਦੀ ਬਟੇਰੀ ਕਲੋ ਜਾ ਹਾਲੇ ਮਾਲ ਚੋਵਣ ਵਾਲਾ ਖਲਾ ਹੈ ਹਾਂ ਆਈਡੀ ਤੈਨੂੰ ਫਿਕਰ ਹੋਵੇ ਨਾ ਤੇ ਜਿਹੜੀ ਆ ਜ਼ੁਬਾਨ ਹੈ ਤੇਰੀ ਸੋਚ ਸਮਝ ਕੇ ਮੈਨਾਂ ਮਾਰੀ ਕਰ ਹੁਣ ਮੈਂ ਤੇਰੇ ਕੋ ਬੋਲਦਾ ਹੀ ਨਹੀਂ ਮੈਨੂੰ ਪਤਾ ਹੈ ਅੱਜ ਕੱਲ ਬੁੱਢੀਆਂ ਕੋ ਬੰਦਾ ਬੋਲੇ ਤੇ ਬੁੱਢੀਆਂ ਵਾਗ ਜਾਂਦੇ ਨੇ ਬੰਦੇ ਮੁੜ ਵੇਂਦੇ ਨੇ ਇਦੂ ਬਾਤੋਂ ਹਾਂ ਤੇ ਬਾਅਦ ਚੁੱਪ ਕਰਕੇ ਜਲਦੀ काम करते हैं ना मैं काम खत्म करावा शाम होती भी तो हांडी रखा उससे ਆ ਚੋਵੇਂ ਮੈਂ ਮੱਝ ਨੂੰ ਭਾੜਾ ਪਾ ਕੇ ਚੋ ਲਵਾਂ चल जा ਓਏ ते गलती कोड़ा
ਰਾਜਾ ਸਾਹਿਬ ਆ ਮੇਰਾ ਬਛੜਾ ਜਿੰਦਾ ਘਰ ਤੂੰ ਪੁੱਛਦਾ ਵਾ ਨਾ ਉਹ ਆ ਉਹਦਾ ਸਾਹਮਣੇ ਖਲੇ ਆਏ ਘਰ ਆਂਦਾ ਤੇ ਬੂਆ ਹੀ ਕੋਈ ਨਹੀਂ ਤੇ ਕਾਰ ਤੇ ਲਿਖਿਆ ਹੈ ਚੌਧਰੀ ਨਜ਼ਰਾ ਉਹ ਘਰ ਤੈਨੂੰ ਵਿਖਾ ਛੜਿਆ ਨਾ ਰਾਜਾ ਸਾਹਿਬ ਹੁਣ ਤੂੰ ਡਾਇਰੈਕਟ ਕੁੱਤੇ ਬਿੱਲੇ ਤਰ੍ਹਾਂ ਲੱਗ ਜਾ ਤੇ ਮੇਰਾ ਦੋਸਤ ਸਮਝਦੇ ਚ ਜਿਹੜਾ ਮੈਂ ਤੈਨੂੰ ਘਰ ਵਿਖਾਇਆ ਉਸਤਾਦ ਜੀ ਆ ਜਿਹੜੇ ਕੁੱਤੇ ਬਿੱਲੇ ਦੀ ਗੱਲ ਕੀਤੀ ਨਾ ਕੁੱਤਾ ਤੈਨੂੰ ਤੇ ਬਿੱਲਾ ਮੈਨੂੰ ਸੱਦੀ ਖੜਾ ਨੇ ਕੋਈ ਗੱਲ ਨਹੀਂ ਹੁਣ ਆਪਾਂ ਹੱਥ ਚਾੜ ਜੋ ਗਏ ਆ ਮੇਰ ਜਿਹੜਾ ਮਕਸਦ ਆ ਉਹਨੇ ਆਪਣੇ ਹੱਲ ਕਰਤਾ ਦਰਵਾਜ਼ੇ ਵਾਲਾ ਤੇ ਆ 200 ਰੁਪਇਆ ਜਿਹੜਾ ਹੈ ਇਹ ਚੱਟੀ ਲੈਣੀ ਹੈ ਚੱਟੀ ਸਮਝ ਲਾ ਆਪ ਦਾ ਕੀਮਤੀ ਕੰਮ ਛੱਡ ਕੇ ਤੇਰੇ ਨਾਲ ਖੱਜਲ ਖੁਆਰ ਹੋਇਆ ਤੇ ਉਹਦਾ ਦੋਸਤ ਮੈਂ ਤੇਰੇ ਕੋਲ ਲੈਣਾ ਨਹੀਂ ਤੈਨੂੰ ਬਸ ਛੱਡਾਂ ਆਇਆ ਵੱਡੀ ਚੱਟੀ ਤੇ ਲੱਗੇ ਖਲੋਤੇ ਨੇ ਉਹ ਤਾਂ ਇਹਦਾ ਪਿੰਡ ਦੀਆਂ ਕਾਕੀਆਂ ਨਸਦੀਆਂ ਉਹ ਮੇਰੇ ਕੋਲ 200 ਰੁਪਇਆ ਹੁੰਦਾ ਤਾਂ ਮੈਂ ਸ਼ਹਿਰ ਰੱਖਿਆ ਕਰਾ ਕੇ ਨਾ ਆ ਜਾਂਦਾ ਉਹ ਲੱਖ ਦੀ ਲਾਨਤ ਉਹ ਤੇਰੀ ਜ਼ਿੰਦਗੀ ਤੇ ਮੈਨੂੰ ਪਤਾ ਹੁੰਦਾ ਨਾ ਕਿ ਤੇਰੀ ਜੇਬ ਵਿੱਚ 1 ਰੁਪਇਆ ਹੀ ਕੋਈ ਨਹੀਂ ਤੇ ਮੈਂ ਤੈਨੂੰ ਚੌਧਰੀਆਂ ਦੇ ਘਰ ਨਾ ਹੀ ਲਿਆਉਣਾ ਕਿਸੇ ਮੁਸਲੀਆਂ ਦੇ ਘਰ ਲੈ ਜਾਵਾਂ ਤੇ ਉੱਥੇ ਤੈਨੂੰ ਲਿੱਤਰ ਮੁੜਾਵਾਂ ਓਏ ਹੋਏ ਓਏ ਆਏ ਮਹਿਮਾਨ ਵਾਲੇ ਮੈਂ ਨਹੀਂ ਕਰੀਦਾ ਯਾਰ ਇਹ ਤੇਰਾ ਉਧਾਰ ਰਿਹਾ ਮੁੜ ਕਦੇ ਮੱਥੇ ਲੱਗੇ ਤੇ ਤੇਰੇ ਦੇ ਦੇ ਸੌ ਮੇਰੇ ਕੋਲ ਕੋਈ ਨਹੀਂ ਹੈ ਮੱਥੇ ਆਪਾਂ ਦੁਬਾਰਾ ਲੱਗਣਾ ਹੀ ਕੋਈ ਨਹੀਂ ਪਾਗਲ ਜਾਨ ਹੋਵੇ ਤਾਂ ਚੱਲ ਪਰ ਪੂਛ ਬਲੇਟ ਕੇ ਨਿਕਲਣ ਕਾ ਬੰਦਾ ਹੀ ਖਾਚ ਜੀ ਗੱਲਾਂ ਕਿਵੇਂ ਦੀ ਕਰਦਾ ਪਿਆ ਆ ਚੱਲ ਵਧੀਆ ਚੌਧਰੀਆਂ ਦੇ ਘਰ ਆ ਚੱਲ ਚੌਧਰੀ ਤਾਂ ਕੋਈ ਨਹੀਂ ਹੁੰਦਾ ਹੁੱਕਾ ਪਿਆ ਮੈਨੂੰ ਲੱਗਦਾ ਅੰਦਰ ਵੜਿਆ ਪਿਆ ਹੋਣਾ ਉਹ ਚੌਧਰੀ ਨਜ਼ਰਿਆ ਉਹ ਚੌਧਰੀ ਨਜ਼ਰਿਆ ਅੱਬਾ ਜੀ ਦੇ ਘਰ ਕੋਲ ਤੁਸੀਂ ਤਾਂ ਹੋ ਨਾ ਜੀ ਓਏ ਹਿਲਦੇ ਆ ਬੱਚਿਆ ਤੂੰ ਮੂੰਹ ਪੱਟ ਕੇ ਖੜਾ ਹੋ ਗਿਆ ਕੰਮ ਕੀ ਹੈ ਮੇਰੇ ਅੱਬੇ ਨਾਲ ਉਹ ਦੱਸ ਬੋਨਟ ਬੰਦ ਹਾਂ ਮੇਰਾ ਮਤਲਬ ਹੈ ਕਿ ਮੂੰਹ ਬੰਦ ਤੇ ਨਾਲੇ ਇਹ ਦੱਸ ਕਿ ਸਾਡੇ ਘਰ ਆਇਆ ਕਿਵੇਂ ਕਿਵੇਂ ਓਏ ਦੱਸ ਨੂੰ ਮੈਂ ਕਿਵੇਂ ਆਇਆ ਕਿਉਂ ਤੈਨੂੰ ਕੋਈ ਨਹੀਂ ਪਤਾ ਹੈਗਾ ਮੈਂ ਭੁੱਲਿਆ ਖਲੋਤਾ ਸਾਜੀ ਆਪਣਾ ਮਕਾਮ ਪਛਾਣਾ ਤੇ ਕੁਛ ਯਾਦ ਕਰ ਓਏ ਮੈਨੂੰ ਆਦੇ ਮੁਕਾਮ ਦਾ ਪਤਾ ਹੈ ਮੈਂ ਰਾਵੀ ਦਾ ਰਾਟ ਤੇ ਮੈਂ ਚੌਧਰੀ ਹਾਕੂ ਆ ਥੋੜਾ ਮੂੰਹ ਉਰਾ ਕਰ ਮੁਟਿਆਰੇ ਮੈਂ ਤੇਰੇ ਲਈ ਝਾਕੂ ਆ ਇਹ ਚੌਧਰੀ ਮੈਨੂੰ ਨਾ ਦੱਸ ਮੈਂ ਕਿਹੜੀ ਕੰਮਾਂ ਆਣੀ ਆ ਮੈਂ ਤੇ ਆਪ ਚੌਧਰੀ ਨਜ਼ਰੇ ਦੀ ਧੀ ਕੱਲੀ ਕੱਲੀਆਂ ਤੇ ਉਹ ਵੀ 7 ਪਿੰਡਾਂ ਦੀ ਮਾਲਕਣ ਓ ਜੀ ਉਹ ਚੁਦਰਾਣੀਏ ਗੱਲ ਕਰਕੇ ਓ ਮੇਰੇ ਦਿਲ 'ਚ ਠੰਡ ਪਾ ਦਿੱਤੀ ਏ ਓ ਮੇਰੀ ਮੰਗੇਤਰ ਹੋਣੀ ਇਹੋ ਜੀ ਚਾਹੀਦੀ ਓ ਸਹੀ ਜਗ੍ਹਾ ਤੇ ਲੈ ਕੇ ਆਇਆ ਦੇਸੀ ਗੰਢਿਆ ਚੌਧਰੀ ਸਾਹਿਬ ਮੈਂ ਬੜਾ ਤੁਹਾਨੂੰ ਗਲਤ ਜਗ੍ਹਾ ਤੇ ਲਿਆ ਸਕਣਾ ਓ ਜੀ ਇਹ ਬੱਬਰ ਸ਼ੇਰਾ ਤੂੰ ਵਾਕਿਆ ਹੀ ਸਹੀ ਜਗ੍ਹਾ ਤੇ ਲੈ ਕੇ ਆਇਆ ਮੁਟਿਆਰੇ ਤੂੰ ਭੁੱਲ ਗਈ ਹੈ ਓ ਤੇਰੀ ਤੇ ਮੇਰੀ ਮੁਲਾਕਾਤ ਓ ਨੂਰਪੁਰ ਹੋਈ ਸੀ ਅਰਮਾਨ ਦੀ ਸ਼ਾਦੀ ਤੇ ਉੱਥੇ ਮੈਂ ਤੈਨੂੰ ਵੇਖਿਆ ਸੀ ਤੇ ਮੈਂ ਵੇਖਦਿਆਂ ਸਾਰ ਤੇਰੇ ਤੇ ਰਹਿ ਗਿਆ ਸਾਂ ਮੈਂ ਕੋਈ ਕਮੀ ਨਹੀਂ ਮੇਰਾ ਨਾਂ ਚੌਧਰੀ ਹਾਕੂ ਹੈ ਤੇ ਪਗੜਦੀਨ ਹਾਕੂ ਦਾ ਵੱਡਾ ਪੁੱਤਰ ਆ ਪਹਿਲੀ ਗੱਲ ਤੇ ਇਹ ਹੈਗੀ ਹੈ ਜੇ ਅਗਰ ਤੂੰ ਮੈਨੂੰ ਪਸੰਦ ਕਰਦਾ ਸੀ ਤੇ ਤੈਨੂੰ ਇਹ ਚਗਲਾ ਮੇਰੇ ਪਿਓ ਅੱਗੇ ਵੱਢਣੀਆਂ ਚਾਹੀਦੀਆਂ ਸੀ ਮੇਰੇ ਅੱਗੇ ਨਹੀਂ ਓਏ ਉਹ ਮੈਨੂੰ ਨਾ ਕਰ ਦੇਣੀ ਸੀ ਉਹਨੇ ਮੈਂ ਆਖਿਆ ਮੈਂ ਆਪਣੇ ਦਿਲ ਦਾ ਜ਼ਹਾਰ ਤੈਨੂੰ ਸਾਹਮਣੇ ਆ ਕੇ ਕਰਾਂ ਮੈਂ ਤੇਰੀ ਖਾਤਰ ਨਾਈ ਬਣ ਕੇ ਆ ਗਿਆ ਲੇਕਿਨ ਨਾਈ ਨਹੀਂ ਮੈਂ ਚੌਧਰੀ ਹਾਕੂ ਆ 21 ਪਿੰਡਾਂ ਤੇ ਸਾਡਾ ਰਾਜ ਹੈ 21 ਪਿੰਡਾਂ ਤੇ ਵੇ ਭਾਵੇਂ ਤੇਰਾ 21 ਪਿੰਡਾਂ ਤੇ ਰਾਜ ਹੋਵੇ ਤੇ ਭਾਵੇਂ ਬਾਈਆਂ ਤੇ ਮੇਰਾ ਤਾਂ ਪਿਓ ਆਪ ਬੜਾ ਸਖਤੀ ਹੈ ਲੋਕੀ ਤੇ ਟੋਟੇ ਕਰਦੇ ਨੇ ਪਰ ਮੇਰਾ ਪਿਓ ਕੀਮਾ ਕਰਕੇ ਸੱਟਦਾ ਉਹ ਵੀ ਦਰਿਆ 'ਚ ਉਹ ਮੁਟਿਆਰੇ ਇੱਕੇ ਸਾਜ ਦੱਸ ਦੇ ਉਹ ਮੈਨੂੰ ਕੱਲੇ ਨੂੰ ਸੱਟੇਗਾ ਦਰਿਆ ਜਾਂ ਨਾਲ ਤੈਨੂੰ ਵੀ ਤੈਨੂੰ ਕੱਲੇ ਨੂੰ ਸੱਟੇਗਾ ਓਏ ਫੇਰ ਤਾਂ ਠਰਨ ਵਾਲੀ ਗੱਲ ਹੈ ਜੇ ਦੋਵਾਂ ਨੂੰ ਇਕੱਠਾ ਸੱਟਦਾ ਤੇ ਰੁੜਦੇ ਜਾਂਦੇ ਗੱਪਾਂ ਛੱਪਾਂ ਲਾਦੇ ਜਾਂਦੇ ਤੇ ਨਿਕਲ ਜਾਈਏ ਆਗਾ ਨੂੰ ਓਏ ਭਾੜੀ ਅਰਸ਼ਾਨੀ ਦੇ ਉਸਤਰਿਆ ਆਪਣੇ ਇੱਥੇ ਜਾਣਾ ਬਣਦਾ ਬਾਹਰ ਮੋੜੀ ਮੁਟਿਆਰੇ ਤੇਰਾ ਦਿਲ ਮੰਨੇ ਤੇ ਅੱਜ ਦੀ ਰਾਤ ਜਿਹੜਾ ਬੋੜ ਵਾਲਾ ਖੂਹ ਹੈ ਪਾਣੀ ਦਾ ਉੱਥੇ ਅਸੀਂ ਰਾਤ ਗੁਜ਼ਾਰਾਂਗੇ ਤੇਰੇ ਇੰਤਜ਼ਾਰ ਚ ਇਹ ਬੇਹੂਦਾ ਆਪਣੀਆਂ ਗੱਲਾਂ ਆਪਣੇ ਕੋਲ ਰੱਖ ਤੇਰੇ ਵਰਗੇ 10 ਬੰਦੇ ਹੋਰ ਆਏ ਨੇ ਠੀਕ ਹੈ ਨਾ ਜਿਨ੍ਹਾਂ ਦਾ ਕੋਈ ਅਤਾ ਪਤਾ ਹੀ ਨਹੀਂ ਚੱਲਿਆ ਹੈਗਾ ਉਹ ਨਾ ਹੋਵੇ ਕਿ ਹੁਣ ਮੈਂ ਇੱਥੇ ਸਲੀਪਰ ਲਾ ਲਵਾਂ ਇਹ 10 ਬੰਦੇ ਪਹਿਲੇ ਵੀ ਗਿਣਾ ਦਿੱਤੇ ਨੇ ਮੋੜ ਗਿਣਾ ਤੇ ਮੈਨੂੰ ਡਰਾਣਾ ਚਾਹਨੀ ਹੈ ਮੈਂ ਤੇਰੇ ਨਾਲ ਪਿਆਰ ਕੀਤਾ ਉਹ ਤੇਰੇ ਨਾਲ ਸ਼ੁਗਲਾ ਨਹੀਂ ਕੀਤਾ ਜਿਹੜਾ ਨਹੀਂ ਨਾ ਡਰੇਗਾ ਉਹ ਹੀ ਚੱਟੀ ਦੀ ਬਾਹ ਫੜੇਗਾ ਤੇ ਮੋੜ ਮੈਂ ਨਹੀਂ ਡਰਦਾ ਬੁਲਾ ਲੈ ਆਪਣੇ ਪਿਓ ਦੇ ਕੇ ਸਾਥ ਤੇ ਬੁਲਾ ਲੈ ਉਹਦੇ ਪਿੰਡ ਵਾਲਿਆਂ ਨੂੰ ਮੈਂ ਤੇਰੀ ਬਾਹ ਫੜ ਲਈ ਆ ਬਿਮਾਰੀ ਨਾ ਚੱਲ ਤਿੱਤਾ ਰਹੋ ਸਾਈ ਨਾ ਡਰਦਾ ਤੇ ਗੱਲ ਬਣ ਜਾਣੀ ਹੈ ਯਾਰ ਮੈਂ ਇਹਨੂੰ ਚੱਲ ਫੜਿਆ ਚੱਲ ਤਿੱਤਾ ਰਹੋ ਆ ਸੋਚ ਲੈ
ਮਸਕੀਨਾਂ ਦਾ ਪੰਥ ਸਾਇਆ ਹੋ ਜਾਣਾ ਈ। ਇਹਦੇ 'ਚ ਤੇਰੀ ਬਿਹਤਰੀ ਹੈਗੀ ਏ ਇੱਥੋਂ ਚੁੱਪ ਕਰਕੇ ਚਲਾ ਜਾ ਉਹ ਨਾ ਹੋਵੇ ਕਿ ਤੈਨੂੰ ਮੈਂ ਡਾਂਗਾ ਮਾਰਾਂ ਤੇ ਤੇਰਾ ਪੰਧ ਪੂਰਾ ਕਰ ਦਿਆਂ ਆਖਰੀ ਦਫਾ ਫਿਰ ਸੋਚ ਲੈ ਮੁਟਿਆਰੇ 480 ਰੁਪਏ ਕਿਲੋ ਛੁਆਰੇ ਮੈਂ ਇਧਰੋਂ ਪੌਲਾ ਮਾਰਨਾ ਤੇਰੇ ਉਹ ਨਾ ਹੋਵੇ ਕਿ ਮੈਂ ਆਪਣੇ ਕਾਲੂ ਨੂੰ ਬੁਲਾ ਕੇ ਕੁੱਤੇ ਨੂੰ ਤੇ ਤੈਨੂੰ ਪੜਵਾ ਕੇ ਰੱਖਦੇ ਆ ਸ਼ਾਬਾ ਗੁਲਟਰੀਆ ਬੱਖੀ ਪੈ ਜਾ ਮੈਂ ਤੋਂ ਵੱਡਾ ਮੈਗ ਨੇ ਪੈਂਦਾ ਮੈਂ ਤਗਾਰੇ ਪਾੜ ਦੇ ਸੇ ਹੈਲੋ ਉਹਨੇ ਇਹਨੂੰ ਖਾ ਕੇ ਨਾ ਡਕਾਰ ਵੀ ਨਹੀਂ ਮਾਰਨਾ ਮੈਂ ਇੱਕ ਵਾਰੀ ਤੇਰੇ ਕੋਲ ਫਿਰ ਪੁੱਛ ਰਿਹਾ ਕਿ ਚੌਧਰੀ ਨਜ਼ਰੇ ਦਾ ਇਹੀ ਘਰ ਹੈ? ਨਹੀਂ ਇਹ ਤਫੈਲ ਟੋਕੇ ਵਾਲੇ ਦਾ ਘਰ ਹੈ ਜੇ ਤੈਨੂੰ ਕਿੰਨੀ ਵਾਰੀ ਤਾਂ ਆਖੀ ਜਾਂਦੀ ਹੈਗੀਆਂ ਕਿ ਨਜ਼ਰਦੀਨ ਦਾ ਹੀ ਘਰ ਹੈ ਚੌਧਰੀ ਦਾ ਚਲੋ ਤੇਰੇ ਲਈ ਨਾ ਹੈ। ਮੇਰੇ ਵੱਲੋਂ ਹਾਂ ਕਦੋਂ ਹੋਈ ਸੀ ਚੱਲ ਆ ਜਾ ਚੱਲ ਚਾਨਾ ਹੁਣ ਆ ਦੇ ਵਿਰਾਹ ਦਾ ਕੰਮ ਵੇਖਾ ਹੀ 12 ਦਾ ਟਾਈਮ ਪੂਰਾ ਹਾਈ ਤੇ ਤੂੰ ਘਰੋਂ ਨਿਕਲਿਆ ਮੈਂ ਕਿਹਾ ਭੂਤਨਾ ਕਿਦਾ ਨਿਕਲਿਆ ਜਾਣਾ ਕਿ ਮੈਂ ਹੁਣੇ ਆਇਆ ਪਿਛਾ शाम हो गई अजन तक घरे नहीं आया सब्जी मैं आप जा लाई है घरे लकड़ी कोई नहीं है आ परवानियां देर में गईयां उधारियां में थापियां ले आंदियां और पका कौन के रख बैठियां अजन तक घरे नहीं अज हुण मैं बोलना ते गंदी भी माए होसा भरजाई गल मैं तू छोटा मेरा भरा तो मैं 1000 बारी समझाया है अगू मेरी गल तो मनदा मुनदा को नहीं भरजाई हुण तू आप ही समझाया कर ਜਦੋਂ ਹੁਣ ਮੈਂ ਆ ਦੇ ਤੌਰ ਤਰੀਕੇ ਨਾਲ ਸਮਝਾਈਨੀ ਆ ਨਾ ਤੇ ਉਹ ਲਮੜ ਤੂੰ ਹੀ ਆ ਨਾ ਭਰਜਾਈ ਤੂੰ ਜ਼ਿਆਦਤੀ ਕਰਨੀ ਹੈ ਤੇਰਾ ਵਾਦਾ ਹੁਣ ਮੈਂ ਉਹਨੂੰ ਆਪ ਦੇ ਤਰੀਕੇ ਨਾਲ ਸਮਝਾਇਆ ਨਾ ਤੇ ਤੋ ਵਿੱਚ ਨਹੀਂ ਬੋਲਣਾ भरजाई गल तू ना खिंच के रख जो मैं मारा ना ते लोकी पिंड वाले आंदे लो जी छोटे भरा ते वड्डा भरा हाथ च आंदा ਜਿਹੜੇ ਲੋਕੀ ਗੱਲ ਕਰਦੇ ਨਾ ਕਿ ਆ ਦੇ ਵੀਰਾ ਨਿੱਕੇ ਨੂੰ ਨਾ ਮਾਰਾ ਕਰ ਉਹਨਾਂ ਕੋ ਤਾਡੀ ਧੀ ਘਰੇ ਕੋਈ ਨਹੀਂ ਲਈ ਬੈਠਾ ਉਹ ਜਿਹੜੀ ਪਰੇਸ਼ਾਨ ਹੁੰਦੀ ਤੇ ਲੜਾਈ ਸਾਡੀ ਪੰਦੀ ਏ ਜਿਹੜਾ ਹੁਣ ਗੱਲ ਬੰਦਾ ਕਰਸੀ ਨਾ ਕੋਈ ਵੀ ਚੱਕਦਾ ਹੁਣ ਉਹਨਾਂ ਨੂੰ ਠੱਲਾ ਮੈਂ ਪੈਸਾ ਅਕਸਰ ਪਰੇਸ਼ਾਨੀ ਤਾਂ ਮੈਨੂੰ ਬਣਦੀ ਹੈ ਨਾ ਬੂਤਰਾ ਸਾਹਿਬ ਦਾ ਤੁਹਾਨੂੰ ਐਡਾ ਹੀ ਸਾਹਸ ਹੈ ਨਾ ਤਾਂ ਮੈਨੂੰ ਚਿੱਕੋ ਚਾ ਤੇ ਆਦੀ ਧੀ ਉਹਨੂੰ ਦੀ ਉੱਚਾ भरजाई ਜਦੋਂ ਲੜਨਾ ਹੁੰਦਾ ਹੀ ਨਾ ਇਹਨਾਂ ਫੁਕਨੀਆਂ ਨਾਲ ਖਲੋਗੀ ਕਰ ਤੇ ਮੈਨੂੰ ਮਾੜਾ ਜਿਹਾ ਇਸ਼ਾਰਾ ਕਰ ਦਿੱਤਾ ਕਰ ਮੈਂ ਬਾਹਰ ਨੂੰ ਨਿਕਲ ਕੇ ਕਰਾਂ ਤੂੰ ਜੋ ਮਰਜ਼ੀ ਕਰ ਆ ਵੇਖੇ ਨਾ ਬਾਉ ਤੂੰ ਡਰਦਾ ਨਾ ਸ਼ਰੀਕਾ ਕੋਲ ਪੇ ਮਾਂ ਬਿਰਾਂ ਨੂੰ ਮਾਰਾ ਤੇ ਮੈਨੂੰ ਬਾਹਰ ਸ਼ਰੀਕ ਗੱਲਾਂ ਕਰਦੇ ਨੇ ਬਈ ਨਿੱਕੇ ਬਿਰਾਂ ਨੂੰ ਕੁੱਟਦਾ ਪਿਆ ਤੇ ਮੈਂ ਤਾਂ ਉਹਦੀ ਰਾਨਾ ਜੇ ਮੈਂ ਉਹਨੂੰ ਕੁੱਟਾ ਤੇ ਬਾਹਰ ਗੱਲਾਂ ਨਾ ਲੋਕੀ ਕਰਸੇ ਨੇ ਹੁਣ ਆ ਸੋਚੀ ਬੈਠੀ ਆ ਮੈਂ ਆਦਾ ਹੱਲ ਜੇ ਹੁਣ ਮੇਰੇ ਆਖੇ ਨਾ ਲੱਗਾ ਤੇ ਕੱਪੜੇ ਯਾਰ ਕੇ ਕੋਂਜ ਲੈ ਸੇ ਤੇ ਜਾ ਪੇਕਾ ਦੇ ਬੂਏ ਤੇ ਬਸ ਮੋੜ ਆਪੇ ਪਕਾਈ ਸੀ ਸੇ ਤੇ ਖੌਸੀ ਸਹੀ ਭਰਜਾਈ ਕੱਪੜੇ ਚਾ ਕੇ ਨਾ ਜਾਵੀਂ ਅਸੀਂ ਦੋਵੇਂ ਭਰਾ ਛੜੇ ਹੋਏ ਜਿਸਾ ਤੇ ਲੋਕੀ ਫਿਰ ਵੀ ਸਾਨੂੰ ਗੱਲਾਂ ਕਰਸਣ ਤੇ ਰੋਟੀਆਂ ਸਰ ਕੋਲ ਪਕਾ ਕੇ ਦੇਸੀ ਰੋਟੀ ਦੀ ਗੱਲ ਮੈਂ ਤੈਨੂੰ ਸਮਝਾ ਦੇਣੀ ਭੂਤਨਾ ਬਾਹਰ ਨਿਕਲਾ ਵਕਤਾ ਨਾ ਸ਼ਾਮੀ ਜੇ ਲੈ ਆਵੇ ਆਖ ਮੈਨੂੰ ਰੋਟੀ ਆਂਦੇ ਰਾਮ ਤੂੰ ਆਦੀ ਆਪੇ ਚਿੱਕਿਓ ਘਰੇ ਕਾ ਛਾਣ ਦੇਵੇ ਤਾਂ ਨਹੀਂ ਨਾ ਜਾਂਦੀ ਯਾਰ ਓ ਚਾਨਣਾ ਇੱਥੇ ਬੈਠਾ ਫੁਲਕੇ ਦੇ ਭੀੜ ਚੜਦਾ ਤਾਂ ਉਹਦੇ ਨਾਲ ਜਾਣਾ ਉਹ ਆਂਟੀਆਂ ਮੱਝਾਂ ਵਾਲੇ ਵਾੜੇ ਨੂੰ ਆ ਗਏ ਜੀ ਉਦੋਂ ਰਾਤ ਆ ਜਾਓ ਬੂਏ ਨੂੰ ਓ ਯਾਰ ਲੇਟ ਹੁੰਦੀ ਪਈ ਅਸੀਂ ਆਖਿਆ ਚਲੋ ਵਿੱਚੋਂ ਸ਼ਾਰਟਕਟ ਮਾਰੀਏ ਹਵੇ ਆਖ ਬਾਲਾਂ ਵਾਲੀ ਫੂਕਣੀ ਆ ਇਹਨੂੰ ਕਿਦੇ ਲੈ ਜਾਉਂ ਏ अब भरजाई मेले तो जाऊं है तो ससुर आया चलो तो नो जावे तुम्हार हवे अड़ुआ नाल मर को दो भेड़ा लड़ाई जाना ओ नसा तो नांदा मेला देख लवे ओ आख दिलाने तो पे कमला रमला मेरा देवर ओनु ला जाऊ ना उते राश चंदा बोलते आ खले हो ਭਰਜਾਈ ਚੁੱਪ ਕਰ ਮੈਨੂੰ ਮੇਰੇ ਤੇ ਜਾਵਣ ਦੇ ਉਥੋਂ ਵੀ ਤੇਰੇ ਲਈ ਮੁੰਦਰੀ ਵੀ ਲਿਆ ਸਾ ਇੱਕ ਛੱਲਾ ਵੀ ਲਿਆ ਸਾ ਆਉਂਦਾ ਮਠਿਆਈ ਵੀ ਲਾਇਆ ਸਾ हला हाँ। चल मुड़ जा आमल करना ही तो ध्यान आला रखी ਮੈਂ ਅੰਜ ਆਇਆ ਤੇ ਅੰਜ ਗਿਆ आई लखा ओ थोड़ दराक मार गया डन भरजाई फुलता शाम दे ਅੱਧੀ ਰਾਤ ਨੂੰ ਹੋਂ ਕੇ ਇਹਨਾਂ ਨੂੰ ਫੇਕ ਕੇ ਮਾਂ ਨੂੰ ਪਾਵਣ ਲੱਗਿਆ ਹੁਣ ਰਾਵਾਂ ਦੇ ਸੁਬਾ ਇੱਕੋ ਵਾਰੀ ਪਾ ਲਵੀਂ ਤੂੰ ਚੁੱਪ ਕਰ ਜਾ ਨੱਕ ਚ ਵਾਲ ਪੱਟਣ ਵਾਲੀ ਮੋਚਣੀ ਆ ਤੇ ਤੇਰੀ ਪਰ ਸਾਰੇ ਮਾਮਲਾਤ ਖਰਾਬ ਹੋਏ ਨੇ ਚਲੋ ਵੀ ਮੇਰੇ ਲਈ ਜੋ ਮਰਜ਼ੀ ਕਰੋ ਮੇਰੀ ਤਾਂ ਚੁੱਪ ਏ ਤੂੰ ਚੁੱਪ ਨਾ ਰਹੀ ਕਰ ਤੂੰ ਕੁਝ ਨਾ ਕੁਝ ਬੋਲੀ ਰੱਖੀ ਕਰ और क्यों है कमीना ए आज मैं घरे को नहीं आसू माल जा वे की हालात होई कि माल ठात मार के भूखा ਅੱਬਾ ਮੈਂ ਤਾਂ ਕਹ ਤੂੰ ਅੱਜ ਘਰ ਕੋਈ ਨਹੀਂ ਉਹਨਾਂ ਰਾਤ ਉਹਦੇ ਹੀ ਰਸਤੇ ਜਿੱਦੇ ਗਿਆ ਹੈ ये हुन टाइम है जेड़े बेत खवाण दा ਨਹੀਂ ਸਵੇਰੇ ਟਾਈਮ ਲੱਗਾ ते की करदा रही ਇਹ ਆ ਅੱਬਾ ਤੇਰੀ ਸਾਰੀ ਨੋਹ ਦੀ ਗਲਤੀ ਹੈ ਇਹਨੇ ਸਾਰਾ ਕੁਝ ਖਰਾਬ ਕੀਤਾ ਹੀ हां ओए नु आदे पेके में गल्ला ये था दिन दी वजह तो माल भूखा खा है ਨਾ ਅੱਬਾ ਨਾ ਐਵੇਂ ਮੇਰਾ ਤਾਂ ਝੂਠਾ ਇਲਜ਼ਾਮ ਲਾਂਦਾ ਪਿਆ ਸਵੇਰ ਦਾ ਨਿਕਲਿਆ ਸ਼ਾਮੀਆਂ ਵੜੇ ਜਦੋਂ ਮਾਲ ਚੌਵਾਂ ਦਾ ਟਾਈਮ ਆ ओ क्यों है और जेड़ा मैं तेरे काम से मैं लवा एक की तेरे से की हो रहा तो करना है ये तू ही करना कि मैं की वोट खाता पालना क्यों है ਏ ਬਸ ਕਰ बात करा ਲੜੋ ਬੰਦਾ ਥੱਕ ਜਾਂਦਾ ਟੋਟ ਟੋਟ ਕੇ किदे बता रही है ਮੈਂ ਛੋਟੀ ਜਿਹੀ ਭਰੇ ਮੁਕਾਵਣ ਗਿਆ ਮੋ ਉਹ ਮੰਤਾ ਦੇ ਛੁਆਰ ਨਹੀਂ ਇੰਮੀ ਹੋ ਰਹੀ
ਉਹਨਾਂ ਦੀ ਕਿਦਾਂ ਪਈ ਹੈ ਲੜਾਈ ਅਰਾਈਆਂ ਨਾਲ ਤੂੰ ਨਾ ਇੱਕ ਦੂਜੇ ਦੇ ਸਿਰ ਖੋਲ ਛੱਡਣ ਉਹ ਛੜਾਂਦਾ ਛੜੂੰਦਾ ਵਤਿਆ ਅੱਛਾ ਯਾਨੀ ਕਿ ਤੂੰ ਭਰੇ ਦਾ ਬੰਦਾ ਬਣ ਕੇ ਗਈ ਆ ਤੇ ਹੋਰ ਤੂੰ ਮੈਨੂੰ ਕੀ ਸਮਝਣੀ ਹੈ? ਇਹ ਤੇਰੀ ਨਿਗਾਹ 'ਚ ਮੈਂ ਚਗਾ ਲਾਂ ਤੂੰ ਬਾਹਰ ਅੰਦਰ ਟੋਰ ਕੇ ਵੇਖ ਮੇਰਾ ਕਿੰਨੇ ਕੁ ਮਿਆਰ ਹੈ ਔਰ ਕਿੰਨੀ ਕੀ ਇੱਜ਼ਤ ਹੈ। ਉਨਾ ਬੰਦਾ ਨੂੰ ਤੂੰ ਮੇਰੇ ਮੱਥੇ ਲਾਣਾ ਜਿਹੜਾ ਤੈਨੂੰ ਭਰੇ ਚ ਬਹਾਈਂਦੇ ਨੇ ਸੋ ਇਸ ਤੇ ਕਿਵੇਂ ਬੋਲਤੇ ਤੁਸੀਂ ਭਰੀ ਬਣਵਾ ਲੈਂਦੇ ਨੇ ਤਾਂ ਇਹਨੇ ਟੁਕਰੇਲ ਕੋਈ ਗੱਲ ਨਹੀਂ ਟੁਕਰੇਲ ਵੀ ਬੰਦੇ ਹੁੰਦੇ ਨੇ ਲੇਕਿਨ ਤੂੰ ਕਦੀ ਗਰਾਈ 'ਚ ਮੇਰੇ ਬਾਰੇ ਸੋਚਿਆ ਹੀ ਨਹੀਂ। ਮੈਂ ਤੈਨੂੰ ਅੱਗੇ ਵੀ ਆਖਿਆ ਹੁਣ ਮੋੜ ਆਂਦਾ ਪਿਆ ਤੂੰ ਬਾਹਰ ਅੰਦਰੋਂ ਪੁੱਛ ਕਿ ਮੇਰੀ ਕਿਤਨੀ ਕੀ ਇੱਜ਼ਤ ਹੈ। ਨਹੀਂ ਤੂੰ ਮੈਨੂੰ ਇਹ ਦੱਸ ਬਈ ਇੱਕ 10 ਮਿੰਟਾਂ ਦਾ ਟਾਈਮ ਦੇ ਤੇ ਗਈਆਂ ਤੇ ਅੱਧੀ ਰਾਤੀ ਘਰੇ ਵੜਾ ਤੇ ਆਪਣੇ ਬਣਵਾਈਆਂ ਦੀ ਕਹਿ ਕਰਨੀ ਉਹ ਭੁੱਖੇ ਖਲੇ ਨਹੀਂ ਆ ਮੇਰੀ ਤਾਂ ਝੋਲੀ ਅੱਲਾ ਕਰੇ ਹੁਣੇ ਫੁੜਕ ਕੇ ਮਰ ਜਾ। ਤੂੰ ਵੀ ਮਕਰੂ ਲਾਣਾ ਫੁੜਕ ਤੇ ਮਾਰ ਜਾਵੇਂ। ਓ ਤਮੀਜ਼ ਨਾਲ ਬੋਲ ਮੈਨੂੰ ਦੁਬਾਰਾ ਪਰੂਤਾ ਨਾ ਦੇਵੀ ਪਈ ਮੇਰਾ ਦਿਮਾਗ ਖਰਾਬ ਹੋ ਗਿਆ ਤੇ ਪਾਣੀ ਸਾਨੇ ਡੋਂਗਾ ਤੇਰੇ ਮੂੰਹ ਤੇ ਜਾਂਦਾ ਕਰਸਾ। ਤੂੰ ਭਲਾ ਇਹ ਕੰਮ ਕਰਕੇ ਵੇਖ ਲੈ ਜੇ ਤੂੰ ਮੇਰੇ ਹੱਥ ਦੀਆਂ ਪੱਕੀਆਂ ਖਾ ਜਾਵੇਂ ਤਾਂ ਤੂੰ ਮੇਰਾ ਪਿਓ ਲੱਗ ਗਈ ਹੋ। ਤੇਰੇ ਕੋਲ ਇਹ ਹਿੱਕਾ ਹੀ ਤਾਂ ਧਮਕੀ ਹੈ ਜਦੋਂ ਤੈਨੂੰ ਮੈਂ ਮਾਰਨ ਕੁੱਟਣ ਦੀ ਗੱਲ ਕਰਾਂ ਨਾ ਬਾਅਦ ਕੇ ਤੂੰ ਕਹੇਗੀ ਇਹ ਗੱਲ ਕਰਨੀ ਹੈ ਮੈਂ ਕੱਪੜੇ ਚਾਹ ਲੈ ਸਰ ਪੇਕਿਆਂ ਤੇ ਵਾਗ ਜਾਸਾ ਇਸ ਤੋਂ ਇਲਾਵਾ ਕੋਈ ਹੋਰ ਵੀ ਗੱਲ ਆਉਂਦੀ ਹੈ। ਹੋਰ ਗੱਲ ਕੋਈ ਨਹੀਂ ਜਲੇ ਮਗਰ ਜਾਣਾ ਬੇ ਮੂੰਹ ਕਰਕੇ ਉਹ ਲੱਗੀ ਬਣਾ ਅੰਮਾ ਅੱਬਾ ਮੇਰੀ ਲਾਨ ਮੇਰੇ ਲੱਲੇ ਗੱਲਾ ਚਾ ਖਾਣਾ। ਹਾਂ ਇਹ ਗੱਲ ਵੀ ਤੇਰੀ ਜਾਇਜ਼ਦਾਰ ਸਰ ਰੋਲਾ ਹੈ ਨਾ ਇੱਥੇ ਗਵਾਟੀਆਂ ਨਾਲ ਤਾਂ ਮੇਰੀ ਬਣਦੀ ਨੇ ਉਹ ਜਲਦੀ ਕੀਤਾ ਮੈਨੂੰ ਫੁਲਕਾ ਨਹੀਂ ਦਿੰਦੇ ਤਾਂ ਤੈਨੂੰ ਮਜਬੂਰ ਹੋ ਕੇ ਮਨਾ ਕੇ ਲਿਆਉਣਾ ਪੈਂਦਾ। ਮਜਬੂਰ ਹੋ ਕੇ ਤੇ ਮੋਰ ਸੰਤਾ ਹੀ ਨਾ ਕੀਤੀਆਂ ਕਰ ਹਾਲਾ ਸੰਤਾ ਨਹੀਂ ਕਰਦਾ ਕੋ ਦੋ ਦੁੱਧ ਚੋਏ ਕਿ ਕੋਈ ਨਾ ਮੈਂ ਨਹੀਂ ਉਹ ਭੁੱਖੀਆਂ ਕਰੀਆਂ ਤੇ ਮੋੜ ਕਿਵੇਂ ਉਹਨਾਂ ਨੂੰ ਡੰਗਾ ਮੈਂ ਮਾਰ ਲਵਾਂ ਮੂੰ। ਓਏ ਹੋਏ ਹੋਏ ਪੱਠਿਆਂ ਤਾਂ ਮੈਨੂੰ ਆਰ ਕਰਨਾ ਪੰਸੀ ਮੋ ਉੱਠ ਤੇ ਕਰ ਅਖਾਲ ਦੀ ਪਈ ਤੇ ਜਾ ਕੇ ਬਹੁਤ ਕੱਚਾ ਕੱਲੇ ਮਾਰਨ ਨੂੰ ਸਿਰਫ ਸ਼ੇਰ। ਹੁਣ ਗੱਲ ਇਹ ਹੈ ਮੈਂ ਦੁਬਾਰਾ ਮੋੜ ਕੇ ਆਇਆ ਬੈਠਾ ਹੂੰ ਹੁਣ ਵੀ ਦਾ ਅੱਛਾ ਵੇਲਾ ਹੀ ਸੋਚ ਲੈ ਮੇਰੇ ਨਾਲ ਪਿਆਰ ਕਰਨਾ ਹੀ ਕਿ ਨਹੀਂ। ਤੂੰ ਕਿੱਡਾ ਬੇਸ਼ਰਮ ਜਿਹਾ ਹੈ ਆਸ਼ਿਕ ਹੁੰਦੇ ਬੇਸ਼ਰਮ ਹਨ ਜੇ ਬੇਸ਼ਰਮੀ ਨਾ ਕਰਨ ਤੇ ਮੋੜਾਂ ਦੀ ਕਿੱਥੋਂ ਪਿਆਰ ਹੋਵਣ ਤੇ ਕਿੱਥੋਂ ਸ਼ਾਦੀਆਂ ਹੋਵਣ। ਇਹੋ ਜਿਹੇ ਜਿਹੜੇ ਆਸ਼ਿਕ ਭੂੰਡ ਹੁੰਦੇ ਨੇ ਨਾ ਕਿਸੇ ਦੇ ਪੈਰ ਥੱਲੇ ਆ ਕੇ ਮਸਲੇ ਜਾਂਦੇ ਨਹੀਂ। ਭੂੰਡਾ ਬੈਠਾ ਹੈ ਆਸ਼ਿਕ ਮੈਂ ਆ। ਚਲੋ ਆਸ਼ਕਾਂ ਦਾ ਵੀ ਬੁਰਾ ਹੀ ਹਾਲਾਤ ਹੁੰਦਾ ਹੈ ਜੇ ਕਿਸਮਤ ਚੰਗੀ ਹੋਵੇ ਤੇ ਤੋੜ ਨੰਗ ਗਈ ਤੇ ਨਾ ਹੋਵੇ ਤੇ ਰੁੱਲ ਕੇ ਮਰ ਗਿਆ। ਪਾਪਾ ਜੀ ਇਹ ਕੌਣ ਹੈ? ਉਹ ਚਾਚਾ ਜੀ ਮੈਂ ਸਦਕੇ ਜਾਵਾਂ ਤੁਹਾਡੇ ਤੋਂ ਆ ਬੜੀ ਦੇਰ ਦਾ ਇੱਥੇ ਬੈਠਾ ਆ ਨਾ ਮੈਨੂੰ ਕਿਸੇ ਪਾਣੀ ਪੁੱਛਿਆ ਤੇ ਨਾ ਚਾਹ ਪੁੱਛੀ ਹੈ। ਉਹ ਕੌਣ ਹੈ ਕਾਕਾ ਤੇ ਕਿਵੇਂ ਹੋਇਆ? ਉਹ ਚਾਚਾ ਜੱਗੂ ਨਾਈ ਮੇਰਾ ਨਾਂ ਹੈ ਤੇ ਜ਼ਫਰ ਨੁਨਾਰੀ ਦੀ ਮੈਂ ਗਾਡ ਲੈ ਕੇ ਤੁਹਾਡੇ ਲਈ ਆਇਆ। ਅੱਛਾ 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 ਉਹ ਜ਼ਫਰ ਇਕਬਾਲ ਦਾ ਪੁੱਤਰ ਉਹਦਾ ਕਾਰਡ ਹੈਗਾ। ਹਾਂ ਚਾਚਾ ਜੀ ਪੁੱਤਰ ਘਰ ਆਏ ਮਹਿਮਾਨ ਨੂੰ ਕੁਛ ਚਾਹ ਪਾਣੀ ਤੇ ਪੁੱਛੀਦਾ ਹੈ। ਅੱਬਾ ਜੀ ਮਹਿਮਾਨ ਵੀ ਕੋਈ ਸੰਨਤ ਦਾ ਹੋਵੇ ਤਾਂ ਬੰਦਾ ਚਾਹ ਪਾਣੀ ਪੁੱਛੇ ਇਹ ਤਾਂ ਕੂੜਾ ਹੈ ਜਹਾਨ ਦਾ। ਤੁਹਾਡੇ ਮਗਰੋਂ ਇਹ ਘਰ ਆਇਆ ਹੈਗਾ ਤੇ ਇਹ ਤਾਂ ਮੈਨੂੰ ਆਖਦਾ ਪਿਆ ਸੀ ਕਿ ਮੈਂ ਰਾਵੀ ਦਾ ਰਾਠਾ ਚੌਧਰੀ ਹਾਕੂ ਤੇ 21 ਪਿੰਡਾਂ ਦਾ ਮਾਲਕ ਆ ਮੈਂ ਤੇ ਹੁਣੇ ਨਾਈ ਬਣ ਕੇ ਬੈਠਾ ਹੋਇਆ। ਮੇਰੇ ਤੇ ਇਹ ਗੱਲ ਪੱਲੇ ਨਹੀਂ ਪਈ ਪੈਂਦੀ। ਓਏ ਇੱਕਿਆ ਪਿੰਡਾਂ ਵਾਲਾ ਝੂਠ ਨਹੀਂ ਮਾਰਿਆ ਕਿਉਂਕਿ ਇੱਕਿਆ ਪਿੰਡਾਂ ਦੀ ਸੇਪੀ ਮੇਰੇ ਕੋਲ ਹੈ। हाँ अगर हमारी वीडियो अच्छी लगे तो हमारा चैनल स्कोप 360 को सब्सक्राइब करें और बेल आइकन प्रेस ज़रूर करें।